ਇਸ ਵੇਲੇ ਦੀ ਵੱਡੀ ਖਬਰ ਤੇ ਸਿੱਖਾਂ ਦੇ ਲਈ ਤੇ ਪੰਜਾਬੀਆਂ ਦੇ ਲਈ ਬੜੇ ਮਾਣ ਕਰਨ ਵਾਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਵਿੱਚ ਪਹਿਲੀ ਵਾਰ ਵਿਰੋਧੀ ਧਿਰ ਦਾ ਨੇਤਾ ਪੰਜਾਬੀ ਜਾਂ ਫਿਰ ਕਹਿ ਲਓ ਸਿੱਖ ਚੁਣਿਆ ਗਿਆ, ਜਿਹਦਾ ਨਾਮ ਗੁਰਮੇਜ ਸਿੰਘ ਹੈ। ਪਤਾ ਲੱਗਿਆ ਕਿ ਆਸਟ੍ਰੇਲੀਆ ਦੀ ਰਾਸ਼ਟਰੀ ਨੈਸ਼ਨਲਜ਼ ਪਾਰਟੀ ਦੇ ਸਟੇਟ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਸੰਸਦ ਮੈਂਬਰ ਗੁਰਮੇਜ ਸਿੰਘ ਬਿਨਾਂ ਮੁਕਾਬਲਾ ਚੁਣੇ ਗਏ ਨੇ। ਇਹ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਜਦੋਂ ਕੋਈ ਸਿੱਖੀ ਪਿਛੋਕੜ ਵਾਲਾ ਵਿਅਕਤੀ ਇਸ ਉੱਚ ਅਹੁਦੇ ਤੇ ਪਹੁੰਚਿਆ ਹੈ। ਮੁਲਕ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਨਿਊ ਸਾਊਥ ਵੇਲਜ਼ ਦੇ ਵਿੱਚ ਕਾਪਸ ਹਾਰਬਰ ਦੇ ਸੰਸਦ ਗੁਰਮੇਜ ਸਿੰਘ ਦੇ ਇਸ ਅਹੁਦੇ ਤੇ ਪੁੱਜਣ ਦਾ ਸਵਾਗਤ ਰਾਜ ਭਰ ਦੇ ਭਾਰਤੀ ਸਿੱਖ ਭਾਈਚਾਰਿਆਂ ਨੇ ਕੀਤਾ। ਸਿੰਘ ਦੀ ਚੋਣ ਐਨਐਸਡਬਲਿਊ ਲਿਬਰਲ ਨੇਤਾ ਮਾਰਕ ਸਪੀਕਮੈਨ ਦੀ ਇੱਕ ਸੰਭਾਵਿਤ ਚੁਣੌਤੀ ਬਾਰੇ ਵੱਧ ਰਹੀਆਂ ਅਟਕਲਾਂ ਦੇ ਦਰਮਿਆਨ ਆਈ ਹੈ। ਗੁਰਮੇਜ ਸਿੰਘ ਜਿਹੜੇ ਨੇ ਉਹ ਐਨਐਸਡਬਲਿਊ ਨੈਸ਼ਨਲਜ਼ ਦੇ ਨਵੇਂ ਨੇਤਾ ਵਜੋਂ ਚੋਣ ਨੂੰ ਆਸਟ੍ਰੇਲੀਆਈ ਸਿੱਖ ਭਾਈਚਾਰੇ ਦੇ ਲਈ ਯਾਦਗਾਰੀ ਅਤੇ ਵੱਡੀ ਪ੍ਰਾਪਤੀ ਮੰਨਦੇ ਨੇ। ਸਾਬਕਾ ਨੇਤਾ ਡੁਗਾਲਨ ਸਾਂਡਰਸ ਦੇ ਅਸਤੀਫੇ ਤੋਂ ਬਾਅਦ ਗੁਰਮੇਜ ਸਿੰਘ ਦੀ ਇਸ ਅਹੁਦੇ ਦੇ ਲਈ ਚੋਣ ਹੋਈ ਹੈ। ਸੋ ਨਿਊ ਸਾਊਥ ਵੇਲਜ਼ ਜਾਂ ਆਸਟ੍ਰੇਲੀਆ ਦੇ ਉਹ ਇਲਾਕੇ ਜਿੱਥੇ ਵੱਡੀ ਗਿਣਤੀ ਭਾਰਤੀ ਪੰਜਾਬੀ ਵਸਦੇ ਨੇ, ਸਿੱਖ ਵਸਦੇ ਨੇ, ਉਹਨਾਂ ਦੇ ਲਈ ਇਹ ਬੜੇ ਮਾਣ ਵਾਲੀ ਗੱਲ ਆ। ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਇੱਕ ਉਹ ਦੇਸ਼ ਬਣ ਗਿਆ ਜਾਂ ਹੋਰ ਕਈ ਮੁਲਕਾਂ ਦੇ ਵਿੱਚ ਆਸਟ੍ਰੇਲੀਆ ਸ਼ੁਮਾਰ ਹੋ ਚੁੱਕਿਆ ਹੈ ਜਿੱਥੇ ਪੰਜਾਬੀ ਵੱਖ-ਵੱਖ ਅਹੁਦਿਆਂ ਤੋਂ ਹੁੰਦੇ ਹੋਏ ਵੱਡੇ ਅਹੁਦਿਆਂ ਤੱਕ ਪਹੁੰਚੇ ਨੇ।